ਹੁਣ मैं शीतल अनमोल जी ਨੂੰ ਬੇਨਤੀ ਕਰਦੀ ਹਾਂ, ਜਿਨ੍ਹਾਂ ਨੇ ਅੰਮ੍ਰਿਤ ਦੀਵਾਨਾ ਜੀ ਜਿੰਨੀ ਹੀ ਮਿਹਨਤ ਕੀਤੀ ਆ ਹਰ ਕਵਿਤਾ ਹਰ ਗਜ਼ਲ ਦੇ ਨਾਲ, ਉਹ ਉਹਨਾਂ ਦੀ ਮੋਹ ਬੋਲ ਦੀ ਤਸਵੀਰ ਪੇਸ਼ ਕੀਤੀ ਆ ਕਿ ਉਹ ਆਪਣੇ ਵਿਚਾਰ ਪੇਸ਼ ਕਰਨ। ਅਸੀਂ ਸਾਰੇ ਅੱਜ ਦੀਵਾਨਾ ਸਾਹਿਬ ਦੀ ਤੀਸਰੀ ਕਿਤਾਬ ਖੁਸ਼ਾਮਦੀਦ ਦੀ ਕੁੰਡ ਚੁਕਾਈ ਰਸਮ ਦੇ ਵਿੱਚ ਖੂਬਸੂਰਤ ਫੰਕਸ਼ਨ ਨੂੰ ਹੋਰ ਵੀ ਚਾਰ ਚੰਨ ਲਾਉਣ ਲਈ ਇਕੱਠੇ ਹੋਏ ਹਾਂ। ਪਹਿਲੀ ਪੁਸਤਕ ਇਹਨਾਂ ਨੇ ਜਦੋਂ ਹਾਲੇ ਇਹਨਾਂ ਦੀ ਮੈਰਿਜ ਨਹੀਂ ਸੀ ਹੋਈ ਉਦੋਂ ਲਿਖੀ ਸੀ। ਦੂਸਰੀ ਪੁਸਤਕ ਇਹਨਾਂ ਨੇ ਆਪਣੀ ਵੱਡੀ ਬੇਟੀ ਸੰਵੇਦਨਾ ਦੇ ਨਾਂ 'ਤੇ ਰਿਲੀਜ਼ ਕੀਤੀ ਔਰ ਉਹਦਾ ਨਾਂ ਵੀ ਸੰਵੇਦਨਾ ਸੀ। तीसरी जी हथली पुस्तक है जिन्होंने असीं अज खुशामदीद कहने लिए इकट्ठे हुए हैं, इन्होंने उन्होंने छोटी बेटी है प्रेरणा, प्रेरणा के नाम समर्पित है। मैं समझदा कि लड़कियां नूं इन्ना ज़्यादा सत्कार और मान देना दीवाना साहब वर्गे कवियां दे हिस्से ही आया। मैं चित्रकला ते उच्च कोट दा ਸਾਹਿਤ ਜਿਹੜਾ ਉਹਨੂੰ ਪੜ੍ਹਨ ਦਾ ਸ਼ੌਕੀਨ ਹੈ। ਜੇ ਮੈਂ ਇਹ ਕਹਿ ਲਵਾਂ ਕਿ ਉੱਚ ਕੋਟੀ ਦੇ ਸਾਹਿਤ ਨੂੰ ਪੜ੍ਹਨ ਦਾ ਦੀਵਾਨਾ ਤਾਂ ਇਹ ਕੋਈ ਅਤਕਥਨੀ ਨਹੀਂ ਹੋਏਗੀ। ਅੰਮ੍ਰਿਤ ਦੀਵਾਨਾ ਮੇਰਾ ਮਨਪਸੰਦ ਲੇਖਕ ਹੈ। ਕਵਿਤਾ ਗਜ਼ਲ ਬਾਇਓਗ੍ਰਾਫੀ ਵਿੱਚ ਲਿਖਣ ਵੇਲੇ ਦੀਵਾਨਾ ਕਿਸੇ ਦਾ ਸਾਨੀ ਨਹੀਂ ਜਾਂ ਦੀਵਾਨੇ ਦਾ ਕੋਈ ਸਾਨੀ ਨਹੀਂ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਵੀ ਦੀਵਾਨੇ ਦਾ ਜਿਹੜਾ ਤਕੀਆ ਕਲਾਮ ਹੈ ਉਹ ਵਾਹ ਬਈ ਵਾਹ 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 ਬਈ ਵਾਹ, ਜਦ ਵੀ ਕਿਤੇ ਖੁਸ਼ੀ ਦੇ ਵਿੱਚ ਬੋਲਦਾ ਤਾਂ ਇੱਦਾਂ ਹੀ ਕਹਿੰਦਾ ਵਾਹ ਬਈ ਵਾਹ। ਇਹ ਦੀਵਾਨੇ ਦਾ ਤਕੀਆ ਕਲਾਮ ਹੈ। ਬਹੁਤ ਘੱਟ ਲੋਕਾਂ ਦਾ ਇੱਦਾਂ ਦਾ ਤਕੀਆ ਕਲਾਮ ਹੁੰਦਾ। ਕੋਈ ਬੋਲੀ ਨੂੰ ਨਖੇੜ ਕੇ ਜਾਂ ਹੋਰ ਤਰੀਕੇ ਨਾਲ ਤਕੀਆ ਕਲਾਮ ਬਣਾ ਲੈਣਾ ਉਹ ਵੱਖਰੀ ਗੱਲ, ਲੇਕਿਨ ਇਹਦਾ ਖੁਸ਼ੀਆਂ ਭਰਿਆ ਇੱਕ ਤਕੀਆ ਕਲਾਮ ਵੀ ਜਿਹੜਾ ਆ ਇਹਦੀ ਜੀਵਨੀ ਨੂੰ ਇੱਕ ਨਵੀਂ ਸੇਧ ਦੇ ਰਿਹਾ। ਦੀਵਾਨਾ ਲੇਖਕਾਂ ਲਈ ਪ੍ਰੇਰਨਾ ਸਰੋਤ ਹੈ। ਮੈਂ ਦੀਵਾਨੇ ਨੂੰ ਬੜਾ ਨੇੜਿਓਂ ਦੇਖਿਆ ਅਤੇ ਘੋਖਿਆ। ਉਹ ਯਾਰਾਂ ਦਾ ਯਾਰ, ਮਹਿਫਲ ਦਾ ਸ਼ਿੰਗਾਰ, ਮੁਹੱਬਤ ਦਾ ਗੜ੍ਹ ਅਤੇ ਸਟੇਜ ਦਾ ਧਨੀ ਹੈ। ਜੇ ਕਿਤੇ ਇੱਕ ਦੋ ਪੈਗ ਲਾ ਲਵੇ ਤਾਂ ਮਹਿਫਲ ਨੂੰ ਅਤੇ ਕਵੀ ਦਰਬਾਰ ਨੂੰ ਚਾਰ ਚੰਨ ਲਾ ਦਿੰਦਾ। ਚੰਗੀ ਗੱਲ ਸਭ ਤੋਂ ਉਹਦੇ ਵਿੱਚ ਇਹ ਹੈ ਕਿ ਉਹ ਮੂੰਹ ਜ਼ਬਾਨੀ ਬੋਲਦਾ। ਮੈਂ ਉਹਨੂੰ ਕਦੀ ਪੜ੍ਹ ਕੇ ਬੋਲਦੇ ਨਹੀਂ ਦੇਖਿਆ। ਯਾਰ ਇੰਨੀ ਤਕੜੀ ਯਾਦਦਾਸ਼ਤ, ਚਾਹੇ ਡਾਕਟਰ ਜਗਤਾਰ ਦੀ ਗੱਲ ਕਰ ਲਓ, ਚਾਹੇ ਅੰਮ੍ਰਿਤਾ ਪ੍ਰੀਤਮ ਦੀ ਗੱਲ ਕਰ ਲਓ, ਈਵਨ ਠਾਕਰ ਰਵਿੰਦਰਨਾਥ ਟੈਗੋਰ ਦੀ ਗੱਲ ਕਰ ਲਓ, ਇੱਕਦਮ ਉਹਨਾਂ ਦੀਆਂ ਕਵਿਤਾਵਾਂ ਬੋਲਣੀ ਸ਼ੁਰੂ ਕਰ ਦੇ। ਸੋ ਇੱਕ ਵਾਹਿਗੁਰੂ ਦੀ ਜਾਂ ਸਮੁੱਚੀ, ਮੈਂ ਵਾਹਿਗੁਰੂ ਜਾਂ ਕੁਛ ਵੀ ਕਹਿ ਲਵਾਂ, ਪਰ ਇੱਕ ਸਮੁੱਚੀ ਕੋਈ ਐਸੀ ਹਸਤੀ ਹੈ ਜਿਹਨੇ ਉਹਨੂੰ ਇਹ ਏਡੀ ਵੱਡੀ ਦੇਣ ਦਿੱਤੀ ਹੈ। ਨੇ ਇਹ ਵੀ ਬਹੁਤ ਘੱਟ ਕਵੀਆਂ ਦੇ ਹਿੱਸੇ ਆਈ ਹੈ, ਏਡੀ ਲੰਬੀ ਯਾਦਦਾਸ਼ਤ ਔਰ ਜ਼ਬਾਨੀ ਬੋਲਣਾ। ਉਸ ਦੀ ਲੇਖਣੀ ਸਮਾਜਿਕ ਕਹਾਣੀ ਵੰਡ, ਰਾਜਨੀਤਿਕ ਭ੍ਰਿਸ਼ਟਾਚਾਰ, ਗਰੀਬਾਂ ਅਤੇ ਦਬੇ ਕੁਚਲੇ ਲੋਕਾਂ ਦੀ ਲੁੱਟ ਖਸੁੱਟ, ਸਮਾਜਿਕ ਬੁਰਾਈਆਂ ਨੂੰ ਵੰਗਾਰਦੀ ਹੈ। ਸਰਮਾਏਦਾਰੀ ਅਤੇ ਵਹਿਮਾਂ ਭਰਮਾਂ 'ਤੇ ਡੂੰਘੀ ਸੱਟ ਮਾਰਦੀ ਹੈ। ਉਹ ਫਿਕਰਮੰਦ ਹੈ ਕਿ ਪਾਰਲੀਮੈਂਟ ਦੀ ਕਾਵਾਂ ਰੌਲੀ ਅਤੇ ਦਸਤਾਰਾਂ ਦੀ ਬੇਅਦਬੀ, ਪੱਗਾਂ ਨੂੰ ਉਛਾਲਣਾ ਸਮਾਜ ਨੂੰ ਲੈ ਡੁੱਬੇਗੀ। ਚੌਂਕ ਦਾ ਸਰਨਾਮਾ ਇਹਨਾਂ ਦੀ ਪਹਿਲੀ ਕਿਤਾਬ ਵਿੱਚ ਸੀ ਕਵਿਤਾ। ਰਾਮ ਭਰੋਸੇ ਜਿਹੇ ਕਿਰਤੀ ਗੁਲਾਮਾਂ ਦੀ 30-30 ਰੁਪਏ ਵਿੱਚ ਹੁੰਦੀ ਬੋਲੀ। ਰਾਮ ਭਰੋਸੇ ਜਿਹੇ ਕਿਰਤੀ ਗੁਲਾਮਾਂ ਦੀ 30-30 ਰੁਪਏ ਵਿੱਚ ਹੋ ਰਹੀ ਬੋਲੀ ਨੂੰ ਉਹ ਵੰਗਾਰਦਾ ਹੈ। ਅਤੇ ਫੈਸਲੇ ਤੋਂ ਬਾਅਦ ਜਿਹੜੀ ਹੁਣ ਸਾਡੇ ਕੋਲ ਕਿਤਾਬ ਹੈ, ਇਹਦੇ ਵਿੱਚ ਫੈਸਲੇ ਤੋਂ ਬਾਅਦ ਹੈ ਜਿਹੜਾ ਆਲ ਇੰਡੀਆ ਦੁਖਾਂਤ ਹੋਇਆ ਸੀ, ਹਵਾਈ ਜਹਾਜ਼ ਦੁਰਘਟਨਾ ਹੋਈ ਸੀ। ਦੇਖੋ ਕਿੱਥੇ ਪਹੁੰਚ ਗਏ ਇਹ ਕਵੀ ਜਾਂ ਰਾਈਟਰ, ਕਿੱਥੇ ਪਹੁੰਚ ਜਾਂਦੇ, ਕਿੰਨੇ ਮਤਲਬ ਆਤਮਦਰਸ਼ੀ ਹੁੰਦੇ ਹੈ। ਜਿੱਥੇ ਜਹਾਜ਼ ਦੀ ਘਟਨਾ ਹੋਈ, ਲਾਸ਼ਾਂ ਥੱਲੇ ਡਿੱਗੀਆਂ ਔਰ ਸਮੁੰਦਰ ਦੇ ਉੱਤੇ ਤੈਰ ਰਹੀਆਂ, ਕੋਈ ਬਿੱਲੀ ਬਾਸ ਨਹੀਂ, ਉੱਥੇ ਪਹੁੰਚ ਗਏ। ਔਰ ਉੱਥੇ ਪਹੁੰਚ ਕੇ ਲਿਖਦਾ ਹੈ ਫੈਸਲੇ ਤੋਂ ਬਾਅਦ ਉਹ ਪਾਣੀਆਂ ਉੱਤੇ ਸੱਥਰ ਵਿਛਾਉਣ ਵਾਲਾ ਪਹਿਲਾ ਕਵੀ ਹੈ ਦੀਵਾਨਾ। ਕਹਿੰਦਾ ਫਿਰ ਪਾਣੀਆਂ ਉੱਤੇ ਸੱਥਰ ਵਿਛਿਆ ਹੋਵੇਗਾ, ਫਿਰ ਪਾਣੀਆਂ ਉੱਤੇ ਸੱਥਰ ਵਿਛਿਆ ਹੋਵੇਗਾ, ਲਹਿਰਾਂ ਨੂੰ ਕਾਂਬਾ ਛਿੜਿਆ ਹੋਵੇਗਾ,
ਉਹਨਾਂ ਜੋਗਾ ਅੰਬਰ ਡੁਸਕਿਆ ਹੋਵੇਗਾ, ਇੱਕ ਸੋਗੀ ਜਿਹਾ ਮੰਜ਼ਰ ਵਿਲਕਿਆ ਹੋਵੇਗਾ। ਸੋ ਇਹਦੇ ਨਾਲ ਦੀਵਾਨਾ ਇੱਕ ਹੈ। ਇਸ ਕਵਿਤਾ ਤੋਂ ਬਾਅਦ ਮੈਂ ਸਮਝਦਾ ਦੀਵਾਨਾ ਭਾਵੇਂ ਇੱਕ ਹੈ, ਪਰ ਉਸ ਦੀ ਇੱਕ ਇੱਕ ਕਵਿਤਾ ਪੂਰੀ ਦੀ ਪੂਰੀ ਕਿਤਾਬ ਹੈ, ਜੋ ਕਿ ਇੱਕ ਕਾਫਲੇ ਦਾ ਰੂਪ ਧਾਰਨ ਕਰ ਚੁੱਕੀ ਹੈ। ਸੋ ਦੀਵਾਨੇ ਨੂੰ ਇੱਥੇ ਤੱਕ ਪਹੁੰਚਾਉਣ ਲਈ ਇਹਨਾਂ ਦੀ ਅਰਧਾਂਗਣੀ ਦਾ ਮੈਂ ਜ਼ਿਕਰ ਕਰਨ ਤੋਂ ਜੇ ਕੋਤਾਹੀ ਕਰਾਂ ਤਾਂ ਸਮਝਦਾ ਮੈਂ ਬੇਕਸੂਰ ਹੋਵਾਂਗਾ। ਉਸ ਦੀ ਸੂੜ ਸੁਹਾਣੀ ਅਰਧਾਂਗਣੀ ਕਿਰਨਜੀਤ ਕੌਰ ਝੱਲੀ ਨੇਕ, ਮਿਹਨਤੀ, ਸੰਪੂਰਨ ਮਾਂ ਅਤੇ ਪਤੀਵ੍ਰਤਾ ਇਸਤਰੀ ਹੈ। ਉਹ ਇੱਕ ਅਜਿਹੀ ਸੂਰਜੀ ਕਿਰਨ ਹੈ ਜਿਸ ਨਾਲ ਦੀਵਾਨਾ ਪਰਿਵਾਰ ਰੋਸ਼ਨ ਮਨਾਰਾ ਬਣ ਗਿਆ ਹੈ। ਉਸ ਦੇ ਬੋਲਾਂ ਵਿੱਚ ਅੰਮ੍ਰਿਤਮਈ ਮਿਠਾਸ ਹੈ ਅਤੇ ਦਿਲ ਵਿੱਚ ਦੀਵਾਨਾ। ਖੁਸ਼ਆਮਦੀਦ ਨੂੰ ਘੁੰਡ ਚੁਕਾਈ ਤੱਕ ਪਹੁੰਚਾਉਣ ਲਈ ਉਸ ਦਾ ਬਹੁਤ ਯੋਗਦਾਨ ਹੈ। ਮੈਂ ਉਸ ਦਾ ਦਿਲੋਂ ਸਤਿਕਾਰ ਕਰਦਾ। ਖੁਸ਼ਆਮਦੀਦ ਕਿਤਾਬ ਵਿੱਚ 38 ਕਵਿਤਾਵਾਂ ਹਨ ਅਤੇ 38 ਹੀ ਮੈਂ ਉਹਨਾਂ ਦੇ ਸਕੈਚ ਲਾਏ ਹਨ ਅਤੇ ਇੱਕ ਮੁੱਖ ਟਾਈਟਲ ਪੇਜ ਜਿਹੜਾ ਮੈਂ ਬਣਾਇਆ। ਮੈਂ ਇਹ ਸਮਝਦਾ ਵੀ ਇਹ ਮੇਰੇ ਸੁਭਾਗ ਹਨ ਕਿ ਇਹ ਮੇਰੇ ਹਿੱਸੇ ਆਇਆ। ਰਚਨਾਵਾਂ ਪਹਿਲਾਂ ਲਿਖੀਆਂ ਗਈਆਂ ਹਨ, ਚਿੱਤਰ ਬਾਅਦ ਵਿੱਚ ਬਣਾਏ ਗਏ ਹਨ, ਪਰ ਲੇਖਕ ਦਾ ਮੁੱਖ ਉਦੇਸ਼, ਜਿਸ ਉਦੇਸ਼ ਨਾਲ ਉਹਨੇ ਕਵਿਤਾ ਲਿਖੀ ਹੈ, ਉਸ ਨੂੰ ਮੁੱਖ ਰੱਖ ਕੇ ਮੈਂ ਚਿੱਤਰ ਬਣਾਏ ਹਨ। 3 ਪ੍ਰਕਾਰ ਦੇ ਚਿੱਤਰ ਹਨ। ਸਿੰਬੋਲਿਕ, ਖੁੱਲ੍ਹੀ ਕਵਿਤਾ ਦੇ ਨਾਲ ਸਿੰਬੋਲਿਕ। ਦੂਸਰੇ ਮਾਡਰਨ ਐਬਸਟਰੈਕਟ, ਜਿਹਨੂੰ ਅਸੀਂ ਕਹਿ ਲਈਏ। ਤੀਸਰੇ ਰੀਅਲਿਸਟਿਕ, ਜਿਹਨੂੰ ਕਮਰਸ਼ੀਅਲ ਵੀ ਅਸੀਂ ਕਹਿ ਦਿੰਦੇ ਹਾਂ, ਵੀ ਜਿਹੜੇ ਆਮ ਵੀ ਜਿਹਨੂੰ ਨਾ ਵੀ ਕੋਈ ਪਤਾ ਹੋਵੇ ਉਹਨੂੰ ਵੀ ਸਮਝ ਆ ਜਾਵੇ ਵੀ ਇਹ ਚਿੱਤਰ ਕੀ ਹੈਗਾ। 3 ਪ੍ਰਕਾਰ ਦੇ ਚਿੱਤਰ ਉਹ ਬਣਾਏ। ਇੰਡੀਆ ਦੇ ਵੱਡੇ ਵੱਡੇ ਲੇਖਕ ਆਪਣੀ ਹਰ ਪੁਸਤਕ ਦੇ ਨਾਲ ਮੰਝੇ ਹੋਏ ਚਿੱਤਰਕਾਰਾਂ ਦਾ ਆਸਰਾ ਲੈਂਦੇ ਆ, ਔਰ ਉਹ ਆਪਣੀ ਲੇਖਣੀ ਨੂੰ ਜਾਂ ਆਪਣਾ ਜਿਹੜਾ ਮਨ ਦਾ ਉਭਾਰ ਹੈ ਜਿੱਥੇ ਤੱਕ ਉਹ ਲਿਖਦੇ, ਉਹ ਚਿੱਤਰਕਾਰ ਨੂੰ ਆਪਣੇ ਨਾਲ ਜ਼ਰੂਰ ਲਿਆਉਂਦੇ ਆ, ਔਰ ਚਿੱਤਰ ਬਹੁਤ ਸਾਰੇ ਬਣਾਏ ਜਾਂਦੇ ਆ। ਮੈਂ ਟੋਰਾਂਟੋ ਦੇ 2-3 ਆਪਣੇ ਕਵੀਆਂ ਨੂੰ ਜਾਣਦਾ ਜਿਨ੍ਹਾਂ ਨੇ ਇਹ ਹਰ ਕਵਿਤਾ ਦੇ ਨਾਲ ਜਾਂ ਨਾਵਲ ਦੇ ਨਾਲ ਜਾਂ ਕਹਾਣੀ ਨਾਲ ਜਾਂ ਹਰ ਪਾਤਰ ਨੂੰ ਚਿੱਤਰਨ ਵੇਲੇ ਚਿੱਤਰਕਾਰ ਦਾ ਸਹਾਰਾ ਲਿਆ, ਔਰ ਉਹ ਬੜੀ ਅੱਛੀ ਗੱਲ ਹੈ। ਇੱਥੇ ਵੈਨਕੂਵਰ ਦੇ ਵਿੱਚ ਮੇਰਾ ਖਿਆਲ ਹੈ ਦੀਵਾਨਾ ਸਾਹਿਬ ਨੇ ਪਹਿਲੀ ਪਿਰਤ ਪਾਈ ਹੈ, ਜਾਂ ਮੈਂ ਸਮਝ ਲਓ ਇਹਨਾਂ ਦਾ ਸਾਥ ਦਿੱਤਾ। ਮੈਂ ਤੁਹਾਡੇ ਸਾਰਿਆਂ ਕੋਲੋਂ ਇਹ ਆਸ ਰੱਖਦਾ ਵੀ ਜੇ ਅਸੀਂ ਇਹ ਪਿਰਤ ਤੋਰੀ ਤਾਂ ਪਲੀਜ਼ ਇਹਨੂੰ ਅੱਗੇ ਤੱਕ ਲਿਜਾਇਓ। ਜਦੋਂ ਚਿੱਤਰਕਾਰ ਚਿੱਤਰ ਉਹ ਲਿਖਦਾ ਹੈ, ਉਹ ਜਿੱਥੇ ਪਹਿਲੇ ਲੇਖਕ ਪਹੁੰਚ ਚੁੱਕਾ ਹੁੰਦਾ ਨਾ, ਉੱਥੇ ਉਹਨੂੰ ਪਹੁੰਚਣਾ ਪੈਂਦਾ ਤਾਂ ਜਾ ਕੇ ਉਹ ਚਿੱਤਰ ਉਹ ਲਿਖ ਸਕਦਾ ਉਹਦਾ। ਜੇ ਫੈਸਲੇ ਤੋਂ ਬਾਅਦ ਇਹਨਾਂ ਨੇ ਕਵਿਤਾ ਲਿਖੀ ਹੈ, ਉਹ ਕਵੀ ਜਿਹੜੇ ਆਪਣੇ ਕਵੀ ਦੇ ਮਨ ਦੀ ਜਿਹੜੀ ਹੈ ਉੱਥੇ ਪਹੁੰਚ, ਲਾਸ਼ਾਂ ਉੱਤੋਂ ਕਿਸ ਤਰੀਕੇ ਨਾਲ ਡਿੱਗੀਆਂ, ਸਮੁੰਦਰ ਕਿੱਦਾਂ ਤੈਰਦੀਆਂ। 70 ਦਾ ਮਤਲਬ ਹੈ ਵੀ ਜਿਹੜੇ ਕੋਈ ਮਰ ਜਾਏ ਤਾਂ ਆਪਾਂ ਚੱਦਰ ਵਿਛਾਉਂਦੇ ਚਿੱਟੀ, ਉਹਨੂੰ 70 ਕਹਿੰਦੇ ਆ। ਤਾਂ ਉਹ ਪਾਣੀ ਉੱਤੇ 70 ਜਿਹਾ ਵਿਛਾਇਆ ਦੀਵਾਨਾ ਸਾਹਿਬ ਨੇ। ਮੈਨੂੰ ਉੱਥੇ ਪਹੁੰਚਣਾ ਪਿਆ ਤਾਂ ਜਾ ਕੇ ਚਿੱਤਰ ਬਣਿਆ, ਔਰ ਚਿੱਤਰ ਬਣਾਉਣਾ ਬੜਾ ਮੁਸ਼ਕਿਲ ਸੀ। ਸੋ ਇਸ ਤਰੀਕੇ ਨਾਲ ਜੋ ਚਿੱਤਰਕਾਰ ਹੈਗੇ ਆ, ਭਾਵੇਂ ਥੋੜ੍ਹੇ ਹੈ ਇੱਥੇ, ਪਰ ਪਲੀਜ਼ ਅਸੀਂ ਤੁਹਾਡੀ ਹੈਲਪ ਕਰਨ ਲਈ ਨਹੀਂ, ਅਸੀਂ ਤੁਹਾਡੇ ਨਾਲ ਦੋਸਤੀ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਲਿਖੋ, ਸੋਹਣਾ ਲਿਖੋ, ਤਾਂ ਸਾਡੇ ਕੋਲ ਸੋਹਣੇ ਚਿੱਤਰ ਬਣਾਓ। ਵਾਹਿਗੁਰੂ ਨੇ ਇੱਥੇ ਸਾਨੂੰ ਭੇਜਿਆ, ਬੜੀ ਬਖਸ਼ਿਸ਼ ਹੈ, ਕੋਈ ਸਾਨੂੰ ਕਮੀ ਕਿਸੇ ਤਰ੍ਹਾਂ ਦੀ ਨਹੀਂ ਹੈ, ਅਤੇ ਕਮੀ ਸਾਨੂੰ ਚਿੱਤਰਕਾਰਾਂ ਨੂੰ ਵੀ ਕੋਈ ਨਹੀਂ। ਜਿੰਨਾ ਵਧੀਆ ਤੁਸੀਂ ਲਿਖੋਗੇ ਉਹਨੇ ਵਧੀਆ ਆਪਾਂ ਤੁਹਾਡੇ ਨਾਲ ਚਿੱਤਰ ਬਣਾਵਾਂਗੇ। ਅਖੀਰ ਵਿੱਚ ਮੈਂ ਦੱਸਣਾ ਚਾਹਾਂਗਾ ਕਿ 4 ਪੋਰਟਰੇਟ ਦੀਵਾਨਾ ਸਾਹਿਬ ਨੇ ਮੇਰੇ ਕੋਲ ਬਣਵਾਏ ਸੀ। ਇਹਨਾਂ ਵਿੱਚੋਂ 2 ਹੈਗੇ ਆਇਲ ਪੇਂਟਿੰਗ ਵਾਲੇ। ਪਹਿਲਾ ਅੰਮ੍ਰਿਤਾ ਪ੍ਰੀਤਮ ਜੀ ਦਾ, ਰਲ ਗਈ ਸੀ ਇਸ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ, ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਪੀ ਲਈ। ਸੋ ਇਹਨੂੰ ਸਮਰਪਿਤ ਹੈ, ਉਹਨਾਂ ਦੀਵਾਨਾ ਸਾਹਿਬ ਨੇ ਬਣਵਾਈ ਸੀ ਮੇਰੇ ਕੋਲ ਆਇਲ ਪੇਂਟਿੰਗ ਦੇ ਵਿੱਚ ਪੋਰਟਰੇਟ। ਅਤੇ ਲਾਸਟ ਉੱਧਰ ਗੁਰਦਾਸ ਆਲਮ ਸਾਹਿਬ ਦਾ, ਤੁਸੀਂ ਸਾਰੇ ਜਾਣੂ ਹੋ, ਇਹਨਾਂ ਦਾ ਬਾਰੇ ਬਹੁਤਾ ਦੱਸਣਾ ਤਾਂ ਮੈਂ ਨਹੀਂ ਚੰਗਾ ਸਮਝਦਾ। ਇਹ ਵੀ ਇਹਨਾਂ ਨੇ ਮਤਲਬ ਆਇਲ ਪੇਂਟਿੰਗ ਵਿੱਚ ਬਣਵਾਇਆ। ਵਿਚਾਰਲੇ 2 ਪੋਰਟਰੇਟ ਜਿਹੜੇ ਹੈਗੇ ਆ ਉਹ ਲਾਲ ਸਿੰਘ ਦਿਲ ਅਤੇ ਸੰਤਨਾ ਉਦਾਸੀ ਦੇ, ਇਹ ਜਿਹੜੇ ਐਕ੍ਰੀਲਿਕ ਪੇਂਟਿੰਗ ਦੇ ਵਿੱਚ ਬਣੇ ਆ, ਅਤੇ ਇਹਨਾਂ ਨੇ ਮੈਨੂੰ ਹੁਕਮ ਕੀਤਾ ਸੀ, ਮੈਂ ਇਹਨਾਂ ਨੂੰ ਬਣਾ ਦਿੱਤੇ। ਅਖੀਰ ਵਿੱਚ ਮੈਂ ਦੀਵਾਨਾ ਸਾਹਿਬ ਅਤੇ ਉਸਦੇ ਪਰਿਵਾਰ ਅਤੇ ਆਪ ਸਭ ਨੂੰ ਖੁਸ਼ਆਮਦੀਦ ਕਹਿੰਦਾ ਹੋਇਆ ਵਧਾਈਆਂ ਦਿੰਦਾ ਹਾਂ, ਅਤੇ ਇੱਥੇ ਹਾਜ਼ਰ ਸਾਰੇ ਬੁੱਧੀਜੀਵੀਆਂ ਦਾ ਇਸ ਫੰਕਸ਼ਨ ਦੀ ਰੌਣਕ ਨੂੰ ਹੋਰ ਵਧਾਉਣ ਦਾ ਧੰਨਵਾਦ ਕਰਦਾ।